ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਮੀਰ ਸਿੰਘ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 10 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਅਮਰਜੀਤ ਸਿੰਘ ਫਰੈਸਟੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਟੇਟਕੇਨਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਟਕੇਨਾ 415 909 0503। ਗੁਰਿੰਦਰ ਸਿੰਘ ਆਇਓਵਾ, ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕ੍ਰੈਮਲਿਨ ਰਸ਼ੀਆ ਵਾਲੇ ਕਹਿੰਦੇ ਆ ਵੀ ਅਸੀਂ ਯੂਕਰੇਨ ਦੇ ਵਿੱਚ ਕੋਈ ਹਸਪਤਾਲ ਦੇ ਉੱਤੇ ਬੰਬ ਨਹੀਂ ਸਿੱਟੇ ਹੈਗੇ। GOP ਦੇ ਸੈਨੇਟਰਸ ਕੁਐਸਚਨ ਕਰ ਰਹੇ ਆ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਵੀ ਪੋਲਿਸ਼ ਫਾਈਟਰ ਜੈਟਸ ਨੂੰ ਲੈ ਕੇ ਕਿਸ ਤਰ੍ਹਾਂ ਹੈਂਡਲਿੰਗ ਹੋਈ ਆ। ਇਹ ਮਾੜੀ ਗੱਲ ਹੈਗੀ ਆ। ਸੋ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੇ ਇਹ ਕਿਹਾ ਆ ਵੀ ਅਸੀਂ ਨਾਟੋ ਦੀ ਪੂਰੀ ਤਰ੍ਹਾਂ ਸਪੋਰਟ ਕਰਾਂਗੇ। ਤੇ ਪੋਲੈਂਡ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਪਹੁੰਚੇ ਹੋਏ ਹੈਗੇ ਆ, ਜੋ ਕਿ ਵਾਰਸਾ ਦੇ ਵਿੱਚ ਪੋਲਿਸ਼ ਪ੍ਰੈਜ਼ੀਡੈਂਟ ਐਂਡਰਜ਼ੇਜ ਡੂਡਾ ਉਹਨਾਂ ਦੇ ਮੂੰਹ ਮਿਲੇ ਹੈਗੇ ਆ। ਪਰ ਯੂਕਰੇਨ ਤੇ ਰਸ਼ੀਆ ਦੀ ਜੇ ਜੰਗ ਦੀ ਗੱਲ ਕਰਦੀ ਜਾਈਏ, ਹਜੇ ਕੋਈ ਵੀ ਪਿੱਛੇ ਨਹੀਂ ਹਟ ਰਿਹਾ। 30 ਲੱਖ ਲੋਕ ਯੂਕਰੇਨ ਨੂੰ ਛੱਡ ਕੇ ਗੁਆਂਢੀ ਮੁਲਕਾਂ ਦੇ ਵਿੱਚ ਚਲੇ ਗਏ ਆ। ਜਿੱਦਾਂ ਦੀਆਂ ਪਿਕਚਰਸ ਆਉਂਦੀਆਂ ਦੇਖਣੀ ਹੁੰਦੀਆਂ, ਲੋਕ ਵਿਚਾਰੇ ਬਜ਼ੁਰਗ ਬਹੁਤ ਰੋਂਦੇ ਆ ਆਪਣੇ ਮੁਲਕ ਨੂੰ ਜਿਨ੍ਹਾਂ ਨੇ ਛੱਡ ਕੇ ਜਾਣਾ ਹੈਗਾ। ਰਸ਼ੀਅਨ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਕਿਹਾ ਵੀ ਮੈਨੂੰ ਕੋਈ ਬੜਾ ਫਰਕ ਨਹੀਂ ਪੈਣਾ ਜਿਹੜੀਆਂ ਵੈਸਟ ਨੇ ਸੈਂਕਸ਼ਨਸ ਲਾਈਆਂ ਹੈਗੀਆਂ। ਸੋ ਉਹ ਵੀ ਪੂਰਾ ਅੜਿਆ ਹੋਇਆ ਹੈ। ਰਹਿ ਚੁੱਕੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਤੇ ਉਹਨਾਂ ਦੀ ਵਾਈਫ ਕੈਰਨ ਯੂਕਰੇਨੀਅਨ ਰਿਫਿਊਜੀ ਨੂੰ ਪੋਲੈਂਡ ਦੇ ਵਿੱਚ ਮਿਲੇ ਹੈਗੇ ਆ। UN ਦੀ ਰਿਫਿਊਜੀ ਏਜੰਸੀ ਨੇ ਦੱਸਿਆ ਵੀ 23 ਲੱਖ ਦੇ ਕਰੀਬ ਲੋਕ ਯੂਕਰੇਨ ਤੋਂ ਭੱਜ ਕੇ ਚਲੇ ਗਏ ਆ। 14 ਲੱਖ ਪੋਲੈਂਡ ਦੇ ਵਿੱਚ ਹੈਗੇ ਆ। ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਇਹ ਕਿਹਾ ਵੀ 1 ਲੱਖ ਲੋਕ ਸਿਰਫ ਪਿਛਲੇ 2 ਦਿਨਾਂ ਦੇ ਵਿੱਚ ਭੱਜ ਕੇ ਗਏ ਹੈਗੇ ਆ। ਤੇ ਜ਼ੈਲੈਂਸਕੀ ਨੇ ਇਹ ਵੀ ਕਿਹਾ ਆ ਵੀ ਮੈਨੂੰ ਖਤਰਾ ਆ ਰਸ਼ੀਆ ਵਾਲੇ ਕੈਮੀਕਲਸ ਯੂਜ਼ ਕਰ ਸਕਦੇ ਹੈਗੇ ਆ। ਨਿਊਕਲੀਅਰ ਰਿਸਰਚ ਫੈਸਿਲਿਟੀ ਵੀ ਰਸ਼ੀਅਨ ਸ਼ੈਲਿੰਗ ਦੇ ਨਾਲ ਅਫੈਕਟ ਹੋਈ ਹੈਗੀ ਆ। ਜੀ, ਇਸ ਦੇ ਬਾਬਤ ਰਸ਼ੀਅਨ ਅੰਬੈਸੀ ਨੇ ਇੱਕ ਟਵੀਟ ਜਿਹੜਾ ਉਹ ਕਰ ਦਿੱਤਾ ਸੀ, ਜਿਸ ਦੇ ਵਿੱਚ ਉਹਨਾਂ ਨੇ ਇਹ ਦਾਅਵਾ ਕੀਤਾ ਸੀ ਵੀ ਮਟਰਨਿਟੀ ਹਾਊਸ ਨਾਨ ਆਪਰੇਸ਼ਨਲ ਸੀ ਤੇ ਯੂਕਰੇਨੀ ਆਰਮਡ ਫੋਰਸਿਸ ਦੇ ਦੁਆਰਾ ਵਰਤਿਆ ਜਾ ਰਿਹਾ ਸੀਗਾ। ਸੋ ਟਵਿੱਟਰ ਨੇ ਤੇ ਫੇਸਬੁੱਕ ਨੇ ਦੋਨਾਂ ਨੇ ਇਹ ਜਿਹੜਾ ਉਹਨਾਂ ਦਾ ਟਵੀਟ ਆ ਉਸ ਨੂੰ ਹਟਾ ਦਿੱਤਾ ਹੈਗਾ। ਸੋ ਰਸ਼ੀਆ ਨੇ ਆਪਣਾ ਸਟਾਂਸ ਇਸ ਹਸਪਤਾਲ ਦੇ ਉੱਤੇ ਚੇਂਜ ਜਿਹੜਾ ਉਹ ਕਰ ਲਿਆ ਹੈ। ਜਿੱਦਾਂ ਹੁਣ ਤੁਸੀਂ ਦੱਸਿਆ ਵੀ ਉਹਨਾਂ ਨੇ ਕਿਹਾ ਵੀ ਸਾਡੇ ਵੱਲੋਂ ਇੱਦਾਂ ਦਾ ਕੋਈ ਹਮਲਾ ਆ ਉਹ ਨਹੀਂ ਕੀਤਾ ਗਿਆ ਹੈਗਾ। ਸੋ ਬਾਰ-ਬਾਰ ਆਪਾਂ ਜਿਹੜਾ ਉਹ ਦੇਖ ਰਹੇ ਹਾਂ ਸਪੈਸ਼ਲ ਆਪਰੇਸ਼ਨ, ਮਿਲਟਰੀ ਆਪਰੇਸ਼ਨ ਕਹਿ ਕੇ ਯੂਕਰੇਨ ਦਾ ਇਨਵੇਜਨ ਰੂਸ ਨੇ ਜਿਹੜਾ ਉਹ ਸ਼ੁਰੂ ਕੀਤਾ ਸੀ, ਜਿਹੜਾ ਅਜੇ ਤੱਕ ਚੱਲ ਰਿਹਾ ਹੈ। ਦੂਸਰੇ ਹਫਤੇ ਦੇ ਵਿੱਚ ਇਹ ਜਿਹੜੀ ਲੜਾਈ ਆ ਉਹ ਹੁਣ ਪਹੁੰਚ ਚੁੱਕੀ ਆ। ਰਸ਼ੀਆ ਨੇ ਕਹਿ ਸਕਦੇ ਆ ਵੀ ਉਹਨਾਂ ਦੀ ਆਪਣੀ ਇੰਟੈਲੀਜੈਂਸ ਫੇਲੀਅਰ ਵੀ ਇਸ ਪੂਰੇ ਬਾਬਤ ਰਹੀ ਹੈਗੀ ਆ। ਉਹ ਜਿਹੜੇ ਆ ਚੱਜ ਦੇ ਨਾਲ ਕਹਿ ਲਓ ਵੀ ਉਹਨਾਂ ਨੂੰ ਪਤਾ ਨਹੀਂ ਸੀਗਾ ਤੇ ਕਹਿੰਦੇ ਵੀ ਉਹਨਾਂ ਦਾ ਇਕਵਿਪਮੈਂਟ ਵੀ ਖਰਾਬ ਹੋ ਰਿਹਾ ਆ ਤੇ ਕਹਿੰਦੇ ਵੀ ਕਈ ਥਾਵਾਂ ਦੇ ਤਾਂ ਹਾਸੇ ਵਾਲੀਆਂ ਗੱਲਾਂ ਇਹਨਾਂ ਦੇ ਨਾਲ ਬਣੀਆਂ ਪਈਆਂ ਆ। ਬੀਤੇ ਦਿਨਾਂ 'ਚ 4-5 ਦਿਨ ਪਹਿਲਾਂ 40 ਮੀਲ ਲੰਬੇ ਸਭ ਨੂੰ ਯਾਦ ਹੋਣੇ ਆ ਵੀ ਇੱਕ ਕੌਨਵੇ ਦੀ ਚਰਚਾ ਚੱਲ ਰਹੀ ਸੀ ਵੀ ਕੀਵ ਦੇ ਵਿੱਚ ਰਾਜਧਾਨੀ 'ਚ ਪਹੁੰਚਣ ਹੀ ਵਾਲਾ ਹੈ, ਪਹੁੰਚ ਗਿਆ ਜੀ, ਬਸ ਥੋੜ੍ਹਾ ਦੂਰ ਰਹਿ ਗਿਆ ਆ, ਇਹਨਾਂ ਨੇ ਹੁਣ ਐਂਟਰ ਕਰ ਜਾਣਾ ਆ। ਕਹਿੰਦੇ ਵੀ ਹੁਣ ਤਕਰੀਬਨ ਉਹ ਡਿਸਪਰਸ ਹੋ ਚੁੱਕਾ ਆ, ਯਾਨੀ ਕਿ ਉਸ ਪਾਸੇ ਵੱਲ ਨੂੰ ਨਹੀਂ ਵੱਧ ਰਿਹਾ ਹੈਗਾ। ਸੋ ਇਹ ਇੱਕ ਨਵੀਂ ਜਿਹੜੀ ਆ ਉਹ ਇਨਫੋਰਮੇਸ਼ਨ ਸਾਹਮਣੇ ਆਈ ਆ। ਨਵੀਆਂ ਸੈਟੇਲਾਈਟ ਇਮੇਜਿਸ
ਇਹ ਸ਼ੋਅ ਕਰ ਰਹੀਆਂ ਆ ਵੀ ਕੀਵ ਰਾਜਧਾਨੀ ਆ ਉਸ ਦੇ ਇਰਦ ਗਿਰਦ ਦੇ ਜਿਹੜੇ ਸਬਰਬਸ ਆ ਉਹਨਾਂ ਦੇ ਵਿੱਚ ਕਾਫੀ ਡੈਮੇਜ ਆ, ਨੁਕਸਾਨ ਹੋਇਆ ਆ ਰੂਸ ਦੀਆਂ ਫੌਜਾਂ ਦੇ ਦੁਆਰਾ ਕੀਤੇ ਗਏ ਹਮਲਿਆਂ ਦੇ ਵਿੱਚ। ਸੋ ਨਵੀਆਂ ਤਸਵੀਰਾਂ ਜਿਹੜੀਆਂ ਆ ਇਸ ਤਰੀਕੇ ਦੇ ਨਾਲ ਸ਼ੋਅ ਕਰ ਰਹੀਆਂ। ਬਹੁਤ ਸਾਰੇ ਜਿਹੜੇ ਰਿਹਾਇਸ਼ੀ ਇਲਾਕੇ ਆ ਉਹ ਵੀ ਹੁਣ ਬੰਬਾਰਡਮੈਂਟ ਦੇ ਉੱਤੇ ਅਧੀਨ ਜਿਹੜੇ ਉਹ ਆਏ ਹੈਗੇ ਨੇ। ਸੋ ਅੱਗੇ ਦੇਖੋ ਕੀ ਬਣਦਾ ਆ। ਉਧਰ ਅਮਰੀਕਾ ਨੇ 13.6 ਬਿਲੀਅਨ ਡਾਲਰ ਦਾ ਰਾਹਤ ਪੈਕੇਜ ਯੂਕਰੇਨ ਦੀ ਮਦਦ ਦੇ ਲਈ ਉਸ ਨੂੰ ਪਾਸ ਜਿਹੜਾ ਆ ਉਹ ਕਰ ਦਿੱਤਾ ਹੈਗਾ ਆ। ਜੀ ਬਿਲਕੁਲ, ਸਟੇਟ ਡਿਪਾਰਟਮੈਂਟ ਨੇ ਇਹ ਕਿਹਾ ਹੈ ਕਿ ਰਸ਼ੀਅਨਸ ਰਿਸਪੌਂਸਿਬਲ ਆ ਵਾਰ ਕ੍ਰਾਈਮਸ ਦੇ ਲਈ। ਕੁਛ ਯੂਐਸ ਦੀਆਂ ਯੂਨੀਵਰਸਿਟੀਜ਼ ਨੇ ਫਾਈਨੈਂਸ਼ੀਅਲ ਏਡ ਤੇ ਅਕੈਡਮਿਕ ਟਾਈਜ਼ ਰਸ਼ੀਆ ਤੋਂ ਕੱਟ ਲਈਆਂ ਹੈਗੀਆਂ, ਜਿਹਦੇ ਵਿੱਚ MIT ਵੀ ਆ, ਮੈਸਾਚੂਸੇਟਸ ਇੰਸਟੀਚਿਊਟ ਆਫ ਟੈਕਨੋਲੋਜੀ, ਯੂਨੀਵਰਸਿਟੀ ਆਫ ਕੋਲੋਰਾਡੋ, ਟੈਕਸਸ A&M ਯੂਨੀਵਰਸਿਟੀ, ਇਹਨਾਂ ਨੇ ਸਾਰੇ ਆਪਣੇ ਰਿਲੇਸ਼ਨ ਉਹਨਾਂ ਨਾਲ ਕੱਟ ਲਏ ਆ। ਯੂਕਰੇਨ ਦੇ ਪੈਰਾਲੰਪਿਕ ਐਥਲੀਟਸ ਉਹਨਾਂ ਨੇ ਪ੍ਰੋਟੈਸਟ ਕੀਤਾ ਹੈ ਚਾਈਨਾ 'ਚ ਜਿਹੜੀਆਂ ਗੇਮਸ ਹੋ ਰਹੀਆਂ ਤੇ ਸਾਡੇ ਮੁਲਕ ਦੇ ਉੱਤੇ ਹਮਲਾ ਚੱਲ ਰਿਹਾ ਹੈਗਾ ਰਸ਼ੀਆ ਵੱਲੋਂ। CIA ਦੇ ਚੀਫ ਨੇ ਇਹ ਕਿਹਾ, ਕਹਿੰਦੇ ਵੀ ਪੁਟਨ ਜਿਹੜਾ ਸੱਚ ਆ ਉਹਨੂੰ ਬਹੁਤਾ ਚਿਰ ਬੋਤਲ 'ਚ ਬੰਦ ਕਰਕੇ ਨਹੀਂ ਰੱਖ ਸਕਦਾ ਇਨਡੈਫੀਨਿਟਲੀ। ਸੋ ਕਾਫੀ ਕੁਛ ਚੱਲ ਰਿਹਾ। ਕਮਲਾ ਹੈਰਿਸ ਨੇ ਕਿਹਾ ਆ ਵੀ UN ਇਨਵੈਸਟੀਗੇਟ ਕਰੂਗਾ ਰਸ਼ੀਆ ਨੇ ਜੋ ਅਸੌਲਟ ਕੀਤਾ ਹਸਪਤਾਲ ਦੇ ਉੱਤੇ। ਕੀਵ ਦੇ ਮੇਅਰ ਨੇ ਇਹ ਕਿਹਾ ਆ ਵੀ ਅੱਧਾ ਸ਼ਹਿਰ ਉਹਨਾਂ ਦਾ ਭੱਜ ਕੇ ਉੱਥੋਂ ਚਲਾ ਗਿਆ। ਸਫਰਿੰਗ ਬਹੁਤ ਜ਼ਿਆਦਾ ਯੂਕਰੇਨ ਦੇ ਵਿੱਚ ਲੋਕਾਂ ਦੀ ਹੋ ਰਹੀ ਹੈਗੀ ਆ। ਵਰਲਡ ਚੈਂਪੀਅਨ ਬ੍ਰਿਟਿਸ਼ ਸੌਕਰ ਟੀਮ ਓਨਡ ਬਾਈ ਰਸ਼ੀਅਨ, ਉਹਨਾਂ ਨੂੰ ਵੀ ਹਿੱਟ ਕਰ ਦਿੱਤਾ ਗਿਆ ਸੈਂਕਸ਼ਨਸ ਦੇ ਨਾਲ। US ਦੇ ਸਿਟੀਜ਼ਨਸ ਕੁਛ ਵਲੰਟੀਅਰ ਕਰ ਰਹੇ, ਫਾਈਟ ਕਰ ਰਹੇ ਯੂਕਰੇਨ ਦੇ ਵਿੱਚ, ਯੂਕਰੇਨ ਦੇ ਲੋਕਾਂ ਦੀ ਸਪੋਰਟ ਦੇ ਲਈ। ਸੋ ਜੇ ਯੂਕਰੇਨ ਦੀ ਗੱਲ ਛੱਡਦੀ ਜਾਈਏ ਰਾਜਕਰਮਵੀਰ ਸਿੰਘ ਜੀ, ਤੇ ਨਾਰਥ ਕੋਰੀਆ ਵਾਲਾ ਵੀ ਉਸਨੇ ਇੱਕ ਹੋਰ ਮਿਜ਼ਾਈਲ ਛੱਡ ਦਿੱਤੀ ਅੱਜ। ICBM ਮਿਜ਼ਾਈਲ ਛੱਡੀ ਆ ਤੇ ਹੁਣ US ਦੇ ਆਫੀਸ਼ੀਅਲਸ ਇਹ ਕਹਿੰਦੇ ਆ ਵੀ ਇਹ ਵੀ ਸੀਰੀਅਸ ਐਸਕੇਲੇਸ਼ਨ ਹੈਗੀ ਆ। ਪਹਿਲਾਂ ਇਹਨਾਂ ਨੇ ਮਿਜ਼ਾਈਲ ਉੱਥੇ ਦਾ ਜਿਹੜਾ ਆਪਣੇ ਪ੍ਰੈਜ਼ੀਡੈਂਟ ਜਦੋਂ ਰਾਕਟਮੈਨ ਕਹਿੰਦੇ ਹੁੰਦੇ ਸੀ ਤੇ ਫਰਵਰੀ 26 ਨੂੰ ਛੱਡੀ ਆ, ਹੁਣ ਮਾਰਚ 4 ਨੂੰ ਛੱਡੀ ਆ। ਸੋ ਇੱਕ ਹਜੇ ਯੂਕਰੇਨ ਵਾਲਾ ਜਿਹੜਾ ਮਸਲਾ ਆ ਉਹ ਵਾਈਟ ਹਾਊਸ ਦੇ ਲਈ ਸਿਰਦਰਦੀ ਬਣਿਆ ਤੇ ਉਹ ਤੋਂ ਬਿਨਾਂ ਹੁਣ ਦੂਜਾ ਸਿਰਾ ਇਹ ਮਸਲਾ ਆ ਫੇਰ ਖੜ ਗਿਆ ਹੈਗਾ। ਜੀ ਬਿਲਕੁਲ, ਇਹ ਨਾਰਥ ਕੋਰੀਆ ਵਾਲਾ ਕਿਮ ਯੋਂਗ ਉਨ ਆ ਉਹ ਤਕਰੀਬਨ ਕਈ ਜਿਹੜੇ ਟੈਸਟ ਆ ICBM ਦੇ ਮਿਜ਼ਾਈਲ ਦੇ ਉਹ ਕਰਦਾ ਰਹਿੰਦਾ ਆ। ਗੁਆਂਢੀ ਮੁਲਕ ਸਾਊਥ ਕੋਰੀਆ ਅਕਸਰ ਇਸ ਦੇ ਬਾਰੇ ਉਹ ਦੱਸਦਾ ਰਹਿੰਦਾ ਹੈ। ਜਾਪਾਨ ਦੇ ਵੱਲ ਨੂੰ ਇਹ ਮੁੱਖ ਰੱਖ ਕੇ ਉਹਨਾਂ ਦੇ ਨਜ਼ਦੀਕ ਪਾਣੀਆਂ ਦੇ ਵਿੱਚ ਇਹ ਟੈਸਟਿੰਗ ਕਰਦਾ ਰਹਿੰਦਾ ਆ ਇਹ ਮਿਜ਼ਾਈਲਸ ਦੀ। ਸੋ ਇਹ ਨਾ ਹੋਵੇ ਵੀ ਬਾਈਡਨ ਪੂਰੀ ਤਰ੍ਹਾਂ ਜਿਹੜੇ ਆ ਉਹ ਫੋਰਨ ਪਾਲਿਸੀ ਦੇ ਇਹਨਾਂ ਮੁੱਦਿਆਂ ਦੇ ਵਿੱਚ ਇਹ ਘਿਰ ਜਾਣ ਤੇ ਉਹਨਾਂ ਨੂੰ ਇਸ ਦਲਦਲ ਦੇ ਵਿੱਚੋਂ ਨਿਕਲਣਾ ਜਿਹੜਾ ਉਹ ਮੁਸ਼ਕਲ ਆ ਉਹ ਹੋ ਜਾਵੇ। ਵਿਰੋਧੀ ਧਿਰ ਦੇ ਵੱਲੋਂ ਬਾਈਡਨ ਹੁਣਾਂ ਦੀ ਆਲੋਚਨਾ ਵੀ ਜਿਹੜੀ ਉਹ ਨਾਲ ਦੇ ਨਾਲ ਚੱਲ ਰਹੀ ਆ। ਕਹਿੰਦੇ ਵੀ ਅਮਰੀਕਾ ਨੂੰ ਸਖਤ ਸਟੈਂਡ ਜਿਹੜਾ ਆ ਉਹ ਲੈਣ ਦੀ ਜ਼ਰੂਰਤ ਸੀਗੀ, ਪਰ ਸਾਡੇ ਜਿਹੜੇ ਰਾਸ਼ਟਰਪਤੀ ਆ ਉਹ ਇਲੈਕਟ੍ਰਿਕ ਗੱਡੀਆਂ ਦੀ ਜਿਹੜੀ ਉਹ ਗੱਲ ਕਰ ਰਹੇ ਆ। ਉਹਨਾਂ ਨੇ ਅੱਜ ਐਨਰਜੀ ਇੰਡੀਪੈਂਡੈਂਸ ਦੀ ਜਿਹੜੀ ਉਹ ਗੱਲ ਕੀਤੀ। ਉਸ ਦੇ ਵਿੱਚ ਉਹਨਾਂ ਨੇ ਇਹੀ ਕਿਹਾ ਵੀ ਉਹ ਕਲੀਨ ਐਨਰਜੀ ਦੇ ਜ਼ਰੀਏ ਹੀ ਆਪਾਂ ਹਾਸਿਲ ਕਰ ਸਕਾਂਗੇ, ਵੀ ਤੇਲ ਦੇ ਉੱਤੇ ਆਪਣਾ ਜਿਹੜੀ ਟੇਕ ਆ ਉਸ ਨੂੰ ਆਪਾਂ ਹਟਾਉਣਾ ਹੈਗਾ ਆ। ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰ ਹੀ ਰਹੇ ਸੀਗੇ, ਹਾਊਸ ਨੇ ਅੱਜ ਵੋਟ ਪਾ ਦਿੱਤੀ ਆ $1.5 ਟ੍ਰਿਲੀਅਨ ਦੀ ਜਿਹੜੀ ਫੰਡਿੰਗ ਆ ਉਸ ਨੂੰ ਪਾਸ ਕਰਨ ਦੇ ਲਈ। ਫੈਡਰਲ ਗਵਰਨਮੈਂਟ ਆ ਉਸ ਨੂੰ ਓਪਨ ਰੱਖਣ ਲਈ ਉਸ ਦੇ ਵਿੱਚ ਹੀ $13.6 ਬਿਲੀਅਨ ਦੀ ਰਾਹਤ ਐਮਰਜੈਂਸੀ ਏਡ ਯੂਕਰੇਨ ਦੇ ਲਈ ਵੀ ਨਾਲ ਜੁੜੀ ਹੋਈ ਸੀਗੀ। ਹਾਊਸ ਦੇ ਵਿੱਚ ਇਹ ਪਾਸ ਹੋ ਕੇ ਹੁਣ ਸੈਨੇਟ ਦੇ ਵਿੱਚ ਜਾਵੇਗਾ ਤੇ ਕਹਿੰਦੇ ਵੀ ਇਸ ਹਫਤੇ ਦੇ ਅਖੀਰ ਤੱਕ ਉਮੀਦ ਹੈਗੀ ਆ, ਹਫਤੇ ਦੇ ਵਿੱਚ ਹੁਣ ਕੱਲ੍ਹ ਦਾ ਦਿਨ ਹੀ ਆਪਾਂ ਉੱਦਾਂ ਕਹਿ ਸਕਦੇ ਵੀ ਰਹਿ ਗਿਆ ਆ, ਵੀ ਇਸ ਦੇ ਉੱਤੇ ਵੋਟ ਕਰਵਾਈ ਜਾ ਸਕਦੀ ਆ। ਹਾਲ ਦੀ ਘੜੀ ਇਹ ਜਿਹੜਾ ਫੈਡਰਲ ਸਪੈਂਡਿੰਗ ਬਿੱਲ ਪਾਸ ਕਰਾਉਣਾ ਇਸ ਲਈ ਵੀ ਜ਼ਰੂਰੀ ਆ ਵੀ ਜੇ ਇਹ ਪਾਸ ਨਹੀਂ ਹੁੰਦਾ ਤਾਂ ਕੰਮਕਾਜ ਸਰਕਾਰ ਸ਼ਟਡਾਊਨ ਆ ਉਹ ਹੋ ਸਕਦੀ ਹੈਗੀ ਆ ਫੰਡਿੰਗ ਆਪਰੇਸ਼ਨਸ ਬੰਦ ਹੋਣ ਦੇ ਕਰਕੇ। ਸੋ ਹੁਣ ਇਸ ਪੂਰੇ ਸਪੈਂਡਿੰਗ ਪੈਕੇਜ ਦੇ ਵਿੱਚ 5.6% ਡਿਫੈਂਸ ਸਪੈਂਡਿੰਗ ਦੇ ਵਿੱਚ ਉਹ ਵਾਧਾ ਕੀਤਾ ਗਿਆ ਆ ਤੇ ਨਾਨ ਡਿਫੈਂਸ ਸਪੈਂਡਿੰਗ ਦੇ ਵਿੱਚ 6.7% ਇਨਕਰੀਜ਼ ਰਹੇਗਾ। ਜੀ
ਅਗਲੀ ਖਬਰ ਸਟ੍ਰੈਸ ਦੇ ਸੰਬੰਧ ਦੇ ਵਿੱਚ ਹੈ। ਕਹਿੰਦੇ ਅਮਰੀਕਨ ਲੋਕ ਇਸ ਵੇਲੇ ਬਹੁਤ ਜ਼ਿਆਦਾ ਸਟ੍ਰੈਸ ਦੇ ਵਿੱਚ ਹੈਗੇ ਆ। ਇੱਕ ਤਾਂ ਹੁਣ ਰਸ਼ੀਆ ਦੀ ਨਿਊਕਲੀਅਰ ਵਾਰ ਦਾ ਖਤਰਾ ਆ, ਲੜਾਈ, ਇਨਫਲੇਸ਼ਨ, ਤੇ ਪਹਿਲਾਂ 2 ਸਾਲ ਕਰੋਨਾ ਵਾਇਰਸ ਦੇ ਵਿੱਚ ਲੋਕ ਘਰਾਂ ਦੇ ਵਿੱਚ ਬੰਦ ਰਹੇ। ਤੇ ਜਿਹੜੇ ਨਵੇਂ ਸਰਵੇ ਆਏ ਆ ਉਹਦੇ ਮੁਤਾਬਕ ਕਹਿੰਦੇ ਵੀ 87% ਜਿਹੜੇ ਲੋਕ ਆ ਉਹਨਾਂ ਨੇ ਇਹ ਦੱਸਿਆ ਵੀ ਹਰ ਰੋਜ਼ ਦੀਆਂ ਚੀਜ਼ਾਂ ਦੇ ਵਿੱਚ ਪ੍ਰਾਈਸ ਦਾ ਵਾਧਾ ਹੋਣਾ, ਜਿਸ ਤਰ੍ਹਾਂ ਗਰੋਸਰੀ, ਗੈਸ, ਤੇ ਉਹਦੇ ਨਾਲ ਸਾਨੂੰ ਸਟ੍ਰੈਸ ਬਹੁਤ ਹੁੰਦੀ ਹੈਗੀ ਆ। ਇਸ ਤੋਂ ਪਹਿਲਾਂ ਆਪਾਂ ਦੇਖਿਆ ਕਰੋਨਾ ਵਾਇਰਸ ਕਰਕੇ ਲੋਕ ਸਟ੍ਰੈਸ ਦੇ ਵਿੱਚ ਸੀਗੇ। 84% ਇਹ ਕਿਹਾ ਜਦੋਂ ਰਸ਼ੀਆ ਨੇ ਇਨਵੇਡ ਕੀਤਾ ਯੂਕਰੇਨ 'ਚ, ਉਹਦੇ ਨਾਲ ਵੀ ਸਾਡੀ ਸਟ੍ਰੈਸ ਵਧੀ ਹੈਗੀ ਆ, ਕਿਉਂਕਿ ਲੋਕ ਦੇਖ ਰਹੇ ਆ ਵੀ ਕੀਮਤਾਂ ਵੱਧ ਰਹੀਆਂ ਆ। ਇਹ ਜਿਹੜਾ ਸਰਵੇ ਕੀਤਾ ਗਿਆ ਇਸ ਦਾ 3012 ਲੋਕਾਂ ਦਾ, ਯੂਐਸ ਦੇ ਅਡਲਟਸ ਆ ਉਹਨਾਂ ਦਾ ਸਰਵੇ ਕੀਤਾ ਗਿਆ ਮਿਡ ਫੈਬਰੀ ਦੇ ਵਿੱਚ। ਤੇ ਜਦੋਂ 2 ਸਾਲਾਂ ਦੀ ਐਨਵਰਸਰੀ ਹੋਣੀ ਆ ਪੈਂਡੇਮਿਕ ਦੀ ਹੋਈ ਸੀਗੀ। ਸੋ ਇਹ ਇੱਕ ਵੱਡਾ ਇਸ਼ੂ ਆ। ਸੋ ਡਾਕਟਰਸ ਵੀ ਕਾਫੀ ਫਿਕਰਮੰਦ ਆ। ਤੇ ਸਭ ਤੋਂ ਹੈਰਾਨੀ ਵਾਲੀ ਗੱਲ ਰਾਜਕਨਵੀਰ ਸਿੰਘ ਜੀ ਇਹ ਆ ਵੀ ਡਾਕਟਰਸ ਇਹ ਕਹਿੰਦੇ ਸਰਵੇ ਦੇ ਮੁਤਾਬਕ ਵੀ 80% ਲੋਕ ਉਹ ਮੰਨੇ ਨਹੀਂ ਰਹੇ ਵੀ ਅਸੀਂ ਸਟ੍ਰੈਸ ਦੇ ਵਿੱਚ ਆ। ਸੋ ਇਹ ਲਿੰਡਸੇ ਮਕਰਨ ਐਸੋਸੀਏਟ ਪ੍ਰੋਫੈਸਰ ਆਫ ਸਾਈਕੈਟਰੀ ਤੇ ਬਿਹੇਵੀਅਰ ਸਾਇੰਸ ਦੇ ਹੈਗੇ ਆ ਵੈਂਡਰਬਿਲਟ ਯੂਨੀਵਰਸਿਟੀ ਮੈਡੀਕਲ ਸੈਂਟਰ ਨੈਸ਼ਵਿਲ ਟੈਨੇਸੀ ਦੇ ਵਿੱਚ। ਸੋ ਇਹ ਇੱਕ ਹੋਰ ਵੀ ਸਿਰਦਰਦੀ ਆ ਵੀ ਬੰਦਾ ਸਟ੍ਰੈਸ ਦੇ ਵਿੱਚ ਆ ਜਾਂ ਉਹਨੂੰ ਮੈਂਟਲ ਕੋਈ ਨਾ ਕੋਈ ਹੈਲਪ ਚਾਹੀਦੀ ਆ ਤੇ ਉਹ ਕਹਿ ਰਹੇ ਵੀ ਨਹੀਂ ਅਸੀਂ ਤਾਂ ਬਿਲਕੁਲ ਠੀਕ ਹੈਗੇ ਆ। ਸੋ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਸੋ ਇਹ ਇੱਕ ਬਿਗ ਪ੍ਰੋਬਲਮ ਹੈਗੀ ਆ। ਪੇਰੈਂਟਸ ਜਿਹੜੇ ਆ ਉਹ ਵੀ ਬਹੁਤ ਹਾਰਡ ਹਿੱਟ ਹੋਏ ਹੈਗੇ ਆ, ਫਾਈਨੈਂਸ਼ਲੀ ਵੀ ਤੇ ਸਿਹਤ ਪੱਖੋਂ ਵੀ। ਤੇ 70% ਪੇਰੈਂਟਸ ਕਹਿੰਦੇ ਆ ਵੀ ਸਾਨੂੰ ਡਰ ਹੈਗਾ ਪੈਂਡੇਮਿਕ ਦਾ, ਤੇ ਇਸੇ ਤਰ੍ਹਾਂ ਬੱਚਿਆਂ ਦਾ ਸੋਸ਼ਲ, ਅਕੈਡਮਿਕ ਤੇ ਇਮੋਸ਼ਨਲ ਡਿਵੈਲਪਮੈਂਟ ਦੇ ਉੱਤੇ ਵੀ ਬਹੁਤ ਜ਼ਿਆਦਾ ਇਸ ਦਾ ਫਰਕ ਪਿਆ ਹੈਗਾ। ਜੀ, ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਲੇਬਰ ਕਮਿਸ਼ਨਰ ਆ ਉਹਨਾਂ ਨੇ ਟੋਰੀਨਾ ਰਿਜ਼ੋਰਟ ਰੈਂਚੋ ਪੈਲੋਸ ਵਰਡੇਸ ਨੂੰ $3.3 ਮਿਲੀਅਨ ਦਾ ਜਿਹੜਾ ਉਹ ਜੁਰਮਾਨਾ ਠੋਕਿਆ ਆ। ਕੋਵਿਡ-19 ਦੀ ਪੈਂਡੈਮਿਕ ਦੇ ਦੌਰਾਨ ਇਸ ਜਿਹੜੇ ਆ ਰਿਜ਼ੋਰਟ ਆ ਉਸ ਨੂੰ ਮਿਲੀਅਨਸ ਆਫ ਡਾਲਰ ਮਿਲੇ ਸੀਗੇ ਵੀ ਆਪਣੇ ਜਿਹੜੇ ਕੰਮ ਆ ਉਹਨਾਂ ਦੀਆਂ ਨੌਕਰੀਆਂ ਬਚਾ ਕੇ ਰੱਖਣ ਦੇ ਲਈ ਜਾਂ ਮੁੜ ਉਹਨਾਂ ਨੂੰ ਨੌਕਰੀਆਂ ਦੇ ਉੱਤੇ ਰੱਖਣ ਦੇ ਲਈ। ਕਹਿੰਦੇ ਵੀ ਇਸ ਰਿਜ਼ੋਰਟ ਨੇ ਆਪਣੇ 53 ਸਾਬਕਾ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਇਹ ਮੌਕਾ ਹੀ ਨਹੀਂ ਦਿੱਤਾ ਵੀ ਉਹ ਕੰਮ ਦੇ ਉੱਤੇ ਵਾਪਸ ਆ ਸਕਣ। ਇਸ ਤੋਂ ਪਹਿਲਾਂ ਹੀ ਉਹਨਾਂ ਨੇ ਨਵੇਂ ਕੈਂਡੀਡੇਟ, ਨਵੇਂ ਮੁਲਾਜ਼ਮ ਜਿਹੜੇ ਆ ਉਹ ਹਾਇਰ ਕਰ ਲਏ। ਸੋ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਕੋਵਿਡ-19 ਦੇ ਪੈਂਡੈਮਿਕ ਦੇ ਲਈ ਰਾਸ਼ੀ ਮਿਲੀ ਸੀ ਉਹ ਇਸ ਤਰੀਕੇ ਦੇ ਨਾਲ ਨਹੀਂ ਵਰਤੀ ਜਾ ਸਕਦੀ ਸੀ। ਇਹ ਜਿਹੜਾ ਰਿਜ਼ੋਰਟ ਆ ਮਾਰਚ 2020 ਦੇ ਵਿੱਚ ਕਲੋਜ਼ ਹੋਇਆ ਸੀ, ਜਿਸ ਕਰਕੇ ਵਰਕਫੋਰਸ ਦਾ ਕੰਮ ਉਹਨਾਂ ਨੂੰ ਪਿੰਕ ਸਲਿੱਪ ਕਹਿ ਸਕਦੇ ਹਾਂ ਵੀ ਉਹ ਦਿੱਤੀ ਗਈ ਸੀਗੀ। ਸੋ ਇਹ ਹੁਣ ਇੱਕ ਵੱਡਾ ਜਿਹੜਾ ਹਰਜੋਤ ਸਿੰਘ ਜੀ ਜੁਰਮਾਨਾ ਹੈਗਾ ਆ $3.3 ਮਿਲੀਅਨ ਦਾ। ਤੇ ਇਦਾਂ ਦਾ ਕੰਮ ਜੇ ਕਿਸੇ ਹੋਰ ਨੇ ਵੀ ਹਰਜੋਤ ਸਿੰਘ ਜੀ ਕੀਤਾ ਹੋਊਗਾ ਤਾਂ ਉਹਨਾਂ ਨੂੰ ਵੀ ਇਦਾਂ ਦੇ, ਇਹਦਾ ਮਤਲਬ ਆ ਵੀ ਲੇਬਰ ਕਮਿਸ਼ਨਰ ਵਾਲੇ ਉਹ ਚੈਕਿੰਗ ਕਰ ਰਹੇ ਆ ਤੇ ਜੁਰਮਾਨੇ ਜਿਹੜੇ ਉਹ ਪੈ ਸਕਦੇ ਨੇ। ਜੀ, ਅਗਲੀ ਖਬਰ ਬੜੀ ਹੀ ਜਿਹੜੀ ਆ ਡਰਾਵਣੀ ਆ ਰਹੀ ਆ। ਨਿਊਯਾਰਕ ਸਿਟੀ ਦੇ ਵਿੱਚ ਕਨਵਿਕਟਡ ਕਿਲਰ 83 ਸਾਲਾਂ ਦੇ ਟਰਾਂਸਜੈਂਡਰ ਪਰਸਨ ਨੂੰ ਅਰੈਸਟ ਕੀਤਾ ਗਿਆ ਆ, ਜਿਸ ਨੇ ਬੰਦਿਆਂ ਦੇ ਬੋਡੀ ਪਾਰਟਸ ਉਹਨਾਂ ਨੂੰ ਮਾਰ ਕੇ ਅਪਾਰਟਮੈਂਟ ਦੇ ਵਿੱਚ ਸਿੱਟੇ ਹੋਏ ਸੀਗੇ। ਹਾਰਵੇ ਮਾਰਸਲਿਨ, ਜਿਸ ਨੂੰ ਕਿ ਆਇਡੈਂਟੀਫਾਈ ਕੀਤਾ ਗਿਆ ਹੈਗਾ ਆ, ਉਸਨੇ ਪਹਿਲਾਂ ਕਹਿੰਦੇ ਵੀ 2 ਆਪਣੀਆਂ ਗਰਲਫ੍ਰੈਂਡ ਨੂੰ ਮਾਰਿਆ ਸੀਗਾ 50 ਸਾਲ ਪਹਿਲਾਂ। 83 ਸਾਲਾਂ ਦੀ ਟਰਾਂਸਜੈਂਡਰ ਵੂਮਨ 2 ਵਾਰੀ ਇਹ ਕਨਵਿਕਟਡ ਹੋਈ ਸੀਗੀ 1983 ਦੇ ਲਾਗੇ, ਤੇ ਉਹ ਤੋਂ ਬਾਅਦ ਫਿਰ 20 ਸਾਲਾਂ ਦੀ ਸਜ਼ਾ ਹੋਈ ਸੀ ਪਰ ਪਰੋਲ ਤੇ ਛੱਡ ਦਿੱਤਾ ਗਿਆ ਸੀ 84 ਚ। ਉਹ ਤੋਂ ਬਾਅਦ ਫਿਰ ਇਸਨੇ ਇੱਕ ਲੇਡੀ ਨੂੰ ਮਾਰ ਦਿੱਤਾ ਤੇ 12 ਸਾਲਾਂ ਦੀ ਸਜ਼ਾ ਹੋਈ ਸੀ। ਹੁਣ ਫਿਰ ਬਾਹਰ ਸੀਗੀ ਤੇ ਕਹਿੰਦੇ ਵੀ ਨਿਊਯਾਰਕ ਦੇ ਵਿੱਚ ਡਿਟੈਕਟਿਵਸ ਨੇ ਦੇਖਿਆ ਵੀ ਕਿਸੇ ਨੇ ਇੱਕ ਬੋਡੀ ਨੂੰ ਡੰਪ ਕੀਤਾ ਹੋਇਆ ਗਾਰਬੇਜ ਦੇ ਵਿੱਚ। ਜਦੋਂ ਉਹਨਾਂ ਨੇ ਕੈਮਰੇ ਦੇਖੇ ਤੇ ਉਹ ਦੇਖਿਆ ਵੀ ਮਾਰਸੀਲਿਨ ਨਾਮ ਦੀ ਜਿਹੜੇ ਪਰਸਨ ਆ ਇਹਦੇ ਘਰ ਵੱਲ ਨੂੰ ਜਾਂਦਾ, ਤੇ ਜਦੋਂ ਉਸਦੇ ਘਰ ਦੇ ਵਿੱਚ ਗਏ ਡਿਟੈਕਟਿਵਸ, ਉਹਨਾਂ ਨੇ ਦੇਖਿਆ ਵੀ ਉਹਦੇ ਘਰ ਦੇ ਵਿੱਚ ਲੋਕਾਂ ਦੇ ਸਿਰ ਵੱਡੇ ਹੋਏ ਪਏ ਸੀ। ਸੋ ਪਤਾ ਨਹੀਂ ਕਿੰਨੇ ਕੁ ਜਾਣਿਆਂ ਦਾ ਇਸਨੇ ਕਤਲ ਕੀਤਾ ਹੈਗਾ।
ਜੀ ਦੇਖੋ, ਸੋ ਇਸਨੂੰ ਹੁਣ ਫੜ ਕੇ ਜਿਹੜਾ ਹਿਰਾਸਤ ਦੇ ਵਿੱਚ ਲਿਆ ਹੈਗਾ ਆ। ਜੈਸੀ ਸਮੋਲਟ ਕੁਝ ਸਾਲ ਪਹਿਲਾਂ ਇਹ ਨਾਮ ਬੜਾ ਫੇਮਸ ਹੋਇਆ ਸੀ, ਜਦ ਇਸ ਨੇ ਇਹ ਦਾਅਵਾ ਕੀਤਾ ਸੀਗਾ ਵੀ ਮੇਰੇ ਉੱਤੇ ਰੇਸਿਸਟ ਤੇ ਹੋਮੋਫੋਬਿਕ ਅਟੈਕ ਹੋਇਆ ਆ। ਇੱਕ ਐਮਪਾਇਰ ਕਰਕੇ ਸ਼ੋਅ ਚੱਲਦਾ ਸੀ, ਉਸ ਦੇ ਵਿੱਚ ਇਹ ਕੰਮ ਕਰਦਾ ਸੀ। 39 ਸਾਲਾਂ ਦਾ ਇਹ ਸੀਗਾ। ਇਸਨੇ ਉਦੋਂ ਦਾਅਵਾ ਕੀਤਾ ਵੀ ਮੇਰੇ ਉੱਤੇ ਕੁਛ ਲੋਕ ਆਏ, ਉਹਨਾਂ ਨੇ ਰੇਸਿਸਟ ਕਮੈਂਟ ਕੀਤੇ ਤੇ ਹੋਮੋਫੋਬਿਕ ਜਿਹੜੇ ਆ ਉਹ ਅਟੈਕ ਕਰ ਦਿੱਤਾ। ਪਰ ਬਾਅਦ ਦੇ ਵਿੱਚ ਇਹ ਮੰਨ ਗਿਆ ਵੀ ਇਸਨੇ ਖੁਦ ਇਹ ਸਾਰਾ ਜਿਹੜਾ ਆ ਉਸ ਘਟਨਾ ਨੂੰ ਅੰਜਾਮ ਦਿੱਤਾ ਸੀ। ਆਪਣੇ ਕੋਲੋਂ ਹੀ ਬੰਦਿਆਂ ਨੂੰ ਹਾਇਰ ਕਰਕੇ ਇਹ ਅਟੈਕ ਆਪਣੇ ਉੱਤੇ ਕਰਵਾਇਆ ਤਾਂ ਜੋ ਹਮਦਰਦੀ ਲੋਕਾਂ ਦੀ ਹਾਸਿਲ ਕਰ ਸਕੇ। ਉਸ ਟਾਈਮ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਇਸਨੂੰ ਹਮਦਰਦੀ ਵੀ ਜਿਹੜੀ ਉਹ ਦਿੱਤੀ, ਪਰ ਬਾਅਦ ਦੇ ਵਿੱਚ ਇਹ ਪਤਾ ਲੱਗਾ ਵੀ ਇਹ ਤਾਂ ਇੱਕ ਨੰਬਰ ਦਾ ਝੂਠਾ ਨਿਕਲਿਆ। ਸੋ ਹੁਣ ਜੱਜ ਜੇਮਸ ਲੇਨਾ ਉਹਨਾਂ ਨੇ ਜੈਸੀ ਸਮੋਲਟ ਆ ਉਸ ਨੂੰ 150 ਦਿਨਾਂ ਦੀ ਜਿਹੜੀ ਸਜ਼ਾ ਆ ਜੇਲ੍ਹ ਦੇ ਵਿੱਚ ਸੁਣਾਈ ਆ ਤੇ 30 ਮਹੀਨਿਆਂ ਦੀ ਪ੍ਰੋਬੇਸ਼ਨ ਆ ਉਹ ਦਿੱਤੀ ਆ ਵੀ ਕਿਉਂਕਿ ਇਸਨੇ ਫਾਲਸ ਰਿਪੋਰਟਿੰਗ ਕੀਤੀ ਸੀਗੀ ਪੁਲਿਸ ਨੂੰ ਵੀ ਉਹ ਵਿਕਟਮ ਸੀਗਾ ਰੇਸਿਸਟ ਤੇ ਹੋਮੋਫੋਬਿਕ ਅਟੈਕ ਦਾ 2019 ਦੇ ਵਿੱਚ। ਜੀ। ਅਗਲੀ ਖਬਰ ਗਲੋਬਲ ਪੈਂਡੇਮਿਕ ਦੇ ਦੌਰਾਨ ਕਹਿੰਦੇ ਵੀ ਮੌਤਾਂ ਦੀ ਗਿਣਤੀ 3 ਗੁਣਾ ਜ਼ਿਆਦਾ ਹੋਈ ਆ, ਜੋ ਕਿ ਰਿਪੋਰਟ ਕੀਤੀ ਗਈ ਹੈਗੀ ਆ। ਸੋ ਇਹ ਬਹੁਤ ਵੱਡਾ ਫਿਗਰ ਹੈਗਾ। ਗਲੋਬਲੀ ਕਹਿੰਦੇ ਭਈ 6 ਮਿਲੀਅਨ ਲੋਕ ਕਰੋਨਾ ਵਾਇਰਸ ਦੇ ਨਾਲ ਮਰੇ ਹੈਗੇ ਆ। ਸੋ ਇਹ ਫਿਗਰਸ ਆਏ ਆ, ਕਹਿੰਦੇ ਵੀ 3 ਟਾਈਮ ਘੱਟ ਦੱਸੇ ਗਏ ਸੀ। ਉਹ ਹੋ ਸਕਦਾ ਭਈ ਜਦੋਂ ਹਸਪਤਾਲ ਪਹੁੰਚੇ ਉਹਨਾਂ ਦੇ ਕਾਰਨ ਡਿਫਰੈਂਟ ਦੱਸੇ ਗਏ ਜਾਂ ਬਹੁਤ ਲੋਕਾਂ ਦੀ ਕਾਊਂਟਿੰਗ ਹੀ ਨਹੀਂ ਹੋਈ। ਕਹਿੰਦੇ ਵੀ 7 ਕੰਟਰੀਜ਼ ਦੇ ਵਿੱਚ ਬਹੁਤ ਜ਼ਿਆਦਾ ਮੌਤਾਂ ਹੋਈਆਂ ਪਿਛਲੇ 2 ਸਾਲਾਂ 'ਚ। ਇੰਡੀਆ, US, ਰਸ਼ੀਆ, ਮੈਕਸੀਕੋ, ਬ੍ਰਾਜ਼ੀਲ, ਇੰਡੋਨੇਸ਼ੀਆ ਤੇ ਪਾਕਿਸਤਾਨ। 4 ਮਿਲੀਅਨ ਮੌਤਾਂ ਇੰਡੀਆ ਦੇ ਵਿੱਚ ਇਕੱਲੇ 'ਚ ਹੋਈਆਂ ਆ, ਜਦੋਂ ਕਿ ਇੰਡੀਆ ਦੀ ਸਰਕਾਰ 5 ਕੁ ਲੱਖ ਤੱਕ ਇਹ ਦੱਸਦੀ ਆ। ਤੇ ਸਭ ਤੋਂ ਜ਼ਿਆਦਾ ਯੂਪੀ ਸਟੇਟ 'ਚ ਹੋਈਆਂ ਸੀਆਂ। ਉੱਥੇ ਮੁੜ ਕੇ ਦੇਖ ਲਓ ਵੀ ਬੀਜੇਪੀ ਫੇਰ ਉੱਥੇ ਜਿੱਤ ਗਈ ਹੈਗੀ ਆ। 1.1 ਮਿਲੀਅਨ US ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਲੋਕਾਂ ਦੀ ਮੌਤ ਹੋਈ ਹੈਗੀ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਇੱਕ ਲਾ ਮੇਕਰ ਆ, ਉਹ 25% ਟੈਕਸ ਦੀ ਪ੍ਰਪੋਜ਼ਲ ਲਿਆ ਰਹੇ ਨੇ ਰੀਅਲ ਅਸਟੇਟ ਇਨਵੈਸਟਰਸ ਦੇ ਉੱਤੇ। ਕਹਿੰਦੇ ਵੀ ਇਦਾਂ ਕਰਨ ਦੇ ਨਾਲ ਬਾਕੀ ਲੋਕਾਂ ਦੇ ਲਈ ਜਿਹੜੀ ਪਲੇਇੰਗ ਫੀਲਡ ਆ ਉਹ ਲੈਵਲ ਹੋਵੇਗੀ। ਕੈਲੀਫੋਰਨੀਆ ਹਾਊਸਿੰਗ ਸਪੈਕੂਲੇਸ਼ਨ ਐਕਟ ਜੇ ਇਹ ਕਾਨੂੰਨ ਬਣਦਾ ਆ, ਇਸ ਦੇ ਨਾਲ 25% ਕੈਪੀਟਲ ਗੇਨ ਟੈਕਸ, 25% ਕੈਪੀਟਲ ਗੇਨ ਟੈਕਸ ਜਿਹੜਾ ਹੋਊਗਾ ਸ਼ਾਰਟ ਟਰਮ ਇਨਵੈਸਟਰਸ ਪ੍ਰੋਫਿਟ ਦੇ ਉੱਤੇ। ਇਸ ਟਾਈਮ ਇਹ ਹਰਜੋਤ ਸਿੰਘ ਜੀ ਕਾਫੀ ਜਿਹੜੀ ਆ ਵੱਡੀ ਚਿੰਤਾ, ਖਾਸ ਕਰਕੇ ਜਿਹੜੇ ਹੋਮ ਓਨਰ ਬਣਨਾ ਚਾਹੁੰਦੇ ਆ ਉਹਨਾਂ ਦੇ ਲਈ ਬਣੀ ਪਈ ਆ, ਕਿਉਂਕਿ ਹੈਜ ਫੰਡ ਵਾਲਿਆਂ ਨੇ ਵੀ ਧੂੰਆਂ ਕੱਢ ਰੱਖਿਆ ਇਨਵੈਸਟਮੈਂਟ ਦਾ। ਬਾਕੀ ਜਿਨ੍ਹਾਂ ਦੇ ਕੋਲ ਮਨੀ ਸੀ ਉਹਨਾਂ ਨੇ ਵੀ ਜਿਹੜਾ ਆ ਉਹ ਇਨਵੈਸਟਮੈਂਟ ਕਾਫੀ ਜ਼ਿਆਦਾ ਜਿਹੜੀ ਉਹ ਕੀਤੀ ਆ। ਇੱਕ ਟ੍ਰਿਸ਼ਾ ਕੋਰਟਿਸ ਨਾਂ ਦੀ ਫਾਰਮੇਸੀ ਟੈਕਨੀਸ਼ੀਅਨ ਆ, ਉਹਨੇ ਕਿਹਾ ਆ ਵੀ ਉਸਨੇ ਕਈ ਵਾਰੀ ਘਰ ਖਰੀਦਣ ਦੀ ਲਈ ਪਹਿਲਾ ਘਰ ਖਰੀਦਣ ਦੇ ਲਈ ਬੜੀ ਕੋਸ਼ਿਸ਼ ਕੀਤੀ, 33 ਵਾਰ ਬਿਡ ਕੀਤੀ ਉਸ ਦੇ ਉੱਤੇ, 33 ਵਾਰੀ ਲੋਕਾਂ ਨੇ ਉਸਨੂੰ ਆਊਟ ਬਿਡ ਕਰ ਦਿੱਤਾ। ਕਹਿੰਦੀ ਵੀ ਉਹ ਥੱਕ ਹਾਰ ਕੇ ਆਪਣੇ ਪਰਿਵਾਰ ਦੇ ਨਾਲ, ਪੇਰੈਂਟਸ ਦੇ ਨਾਲ ਵਾਪਸ ਮੂਵ ਕਰ ਗਈ। ਉਹਨੇ ਅਖੀਰ ਦੇ ਵਿੱਚ $4 ਲੱਖ ਦਾ ਘਰ ਖਰੀਦਿਆ, ਮਹਿਜ 500 ਸਕੁਅਰ ਫੁੱਟ ਦਾ ਜਿਹੜਾ ਕੋਂਡੋ ਆ ਉਸ ਨੂੰ ਇਹ ਮਿਲਿਆ। ਕਹਿੰਦੀ ਵੀ ਉਸ ਨੂੰ $70,000 ਵੱਧ ਆਸਕਿੰਗ ਪ੍ਰਾਈਸ ਤੋਂ ਜਿਹੜਾ ਉਹ ਖਰੀਦਣਾ ਪਿਆ ਸੀਗਾ। ਸੋ ਰੀਅਲ ਅਸਟੇਟ ਦੇ ਇੰਨਾ ਤੱਤਾ ਜਿਹੜਾ ਉਹ ਚੱਲਣਾ ਬਹੁਤ ਸਾਰੇ ਲੋਕਾਂ ਦੇ ਲਈ ਇਹ ਮੁਸ਼ਕਲ ਦਾ ਸਬੱਬ ਬਣਿਆ ਆ। ਸੋ ਅਸੈਂਬਲੀ ਮੈਂਬਰ ਕੈਲੀਫੋਰਨੀਆ ਦੇ ਕ੍ਰਿਸ ਵਾਰਡ, ਉਹਨਾਂ ਨੇ ਇਹ ਨਵਾਂ ਹਾਊਸਿੰਗ ਸਪੈਕੂਲੇਸ਼ਨ ਐਕਟ ਲਿਆਂਦਾ ਹੈ, ਜਿਸ ਦੇ ਤਹਿਤ 25% ਇਨਵੈਸਟਰ ਦੇ ਕੈਪੀਟਲ ਗੇਨ ਦੇ ਉੱਤੇ ਇਹ ਟੈਕਸ ਲਾਇਆ ਜਾਊਗਾ ਜਦੋਂ ਵੀ ਪ੍ਰਾਪਰਟੀ ਦੇ ਟਾਈਮ ਆਫ ਪਰਚੇਜ਼ ਤੇ ਫਾਈਨਲ ਸੇਲ ਜਾਂ ਐਕਸਚੇਂਜ ਹੁੰਦਾ ਆ। ਜੀ। ਸੋ ਬਿਲਕੁਲ 78 ਡਿਸਟ੍ਰਿਕਟ ਤੋਂ ਹੈਗੇ ਅਸੈਂਬਲੀ ਮੈਂਬਰ। ਸੋ ਇਹਦੇ 'ਚ ਕੀ ਹੋਊਗਾ, ਸਟਾਰਟਿੰਗ ਜਨਵਰੀ 1 2023, ਇਹ ਬਿੱਲ ਅਜੇ ਪਾਸ ਨਹੀਂ ਹੋਇਆ ਪਰ ਲੈ ਕੇ ਆ ਰਹੇ ਆ। ਜੇ ਕੋਈ ਇਨਵੈਸਟਰ ਪ੍ਰਾਪਰਟੀ ਖਰੀਦਦਾ ਤੇ 3 ਸਾਲਾਂ ਦੇ ਵਿੱਚ ਉਸ ਨੂੰ ਵੇਚ ਦਿੰਦਾ ਆ, ਫਲਿੱਪ ਕਰਦਾ ਤੇ ਉਹਨੂੰ 25% ਟੈਕਸ ਉਹਦੇ ਤੇ ਦੇਣਾ ਪਊਗਾ। ਕਰਨਾ ਕਿਉਂ ਪਿਆ? ਕਿਉਂਕਿ USA ਦੇ ਵਿੱਚ $63.6 ਬਿਲੀਅਨ ਵਰਥ ਆਫ ਹੋਮਸ ਪਿਛਲੇ ਸਾਲ ਉਹਨਾਂ ਲੋਕਾਂ ਨੇ ਖਰੀਦੇ ਆ ਜਿਹੜੇ ਇਨਵੈਸਟਰ ਆ। ਸੋ ਦੇਖੋ ਹੁਣ ਜੇ ਇਨਵੈਸਟਰ ਨਾ ਖਰੀਦਦੇ ਤਾਂ ਆਮ ਲੋਕਾਂ ਨੂੰ ਉਹ ਘਰ ਮਿਲ ਸਕਦੇ ਸੀਗੇ। ਸੋ ਲੋਕ ਪ੍ਰੋਫਿਟ ਕੱਢਦੇ ਆ,
ਫਿਕਸ ਉੱਪਰ ਲੈਂਦੇ ਆ ਤੇ ਉਹਨੂੰ ਫਿਕਸ ਕਰਕੇ ਵੇਚਦੇ ਆ। ਸੋ ਇਹ ਬਿੱਲ ਮੈਨੂੰ ਲੱਗਦਾ ਵੀ ਇਹ ਬਿੱਲ ਪਾਸ ਹੋ ਜਾਣਾ ਜੇ ਆਇਆ ਤੇ, ਕਿਉਂਕਿ ਵੱਡੀ ਪ੍ਰੋਬਲਮ ਇਸ ਵੇਲੇ ਕੈਲੀਫੋਰਨੀਆ 'ਚ ਸ਼ਾਰਟੇਜ ਆਫ ਹੋਮਸ ਦੀ ਹੈਗੀ ਆ। ਜੀ ਬਿਲਕੁਲ। ਤੇ ਸਮਾਂ ਵੀ ਆਪਣਾ ਹਰਜੋਤ ਸਿੰਘ ਜੀ ਅੱਜ ਦੇ ਪ੍ਰੋਗਰਾਮ ਦਾ ਹੁਣ ਸਮਾਪਤ ਆ। ਜਾਣ ਤੋਂ ਪਹਿਲਾਂ ਜੇ ਆਪਾਂ ਡਾਓ ਜੋਨਸ ਮਾਰਕੀਟਸ ਦਾ ਵੀ ਜੇ ਹਾਲ ਦੱਸਦੇ ਜਾਈਏ ਤੇ ਉਸ ਤੋਂ ਪਹਿਲਾਂ ਦੱਸਦੇ ਜਾਈਏ 17, 18, 19 ਜਿਹੜੀ ਆ ਮਾਰਚ ਨੂੰ ਤੇ ਆਪਾਂ ਕੈਲੀਫੋਰਨੀਆ ਦੇ ਟਾਈਮ ਦੇ ਹਿਸਾਬ ਨਾਲ ਦੱਸੀਏ 16, 17, 18 ਦੀਆਂ ਜਿਹੜੀਆਂ ਉਹ ਰਾਤ ਨੂੰ ਇਹ 3 ਦਿਨ ਜਿਹੜੇ ਹੋਲੇ ਮਹੱਲੇ ਨੂੰ ਮਨਾਇਆ ਜਾਣਾ ਸ਼੍ਰੀ ਅਨੰਦਪੁਰ ਸਾਹਿਬ, ਕੇਸਗੜ੍ਹ ਸਾਹਿਬ। ਉੱਥੇ ਆਪਾਂ ਨੂੰ ਸਭ ਨੂੰ ਪਤਾ ਹੈ ਵੀ ਜੋ ਜੌਹਰ ਨਿਹੰਗ ਸਿੰਘ ਜਿਹੜੇ ਉਹ ਦਿਖਾਉਂਦੇ ਨੇ, ਕਥਾ ਕੀਰਤਨ ਦੇ ਜਿਹੜੇ ਦੀਵਾਨ ਜਿਹੜੇ ਉੱਥੇ ਉਹ ਚੱਲਦੇ ਆ, ਉਸ ਸਭ ਦਾ ਜਿਹੜਾ ਸਿੱਧਾ ਪ੍ਰਸਾਰਣ ਪੰਜਾਬੀ ਰੇਡੀਓ USA ਦੇ ਉੱਤੇ YouTube ਚੈਨਲ ਤੇ Facebook ਫੈਨ ਪੇਜ ਦੇ ਉੱਤੇ ਉਹ ਆਵੇਗਾ। ਸੋ ਤੁਸੀਂ ਜ਼ਰੂਰ ਉਸ ਨੂੰ ਦੇਖਣਾ ਆ ਤੇ ਆਨੰਦ ਜਿਹੜਾ ਮਾਣਨਾ ਆ ਵੀ ਜੋ ਜੌਹਰ ਉੱਥੇ ਆਪਾਂ ਨੂੰ ਦੇਖਣ ਨੂੰ ਮਿਲਣਗੇ ਹੋਲੇ ਮਹੱਲੇ ਦੇ ਉੱਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ। ਉੱਥੋਂ ਸਿੱਧਾ ਪ੍ਰਸਾਰਣ ਪੰਜਾਬੀ ਰੇਡੀਓ USA ਦੇ YouTube ਤੇ Facebook ਚੈਨਲਸ ਦੇ ਉੱਤੇ ਆਵੇਗਾ। 16, 17, 18, 16 ਦੀ ਰਾਤ ਤੋਂ ਇਹ ਜਿਹੜੇ ਸਮਾਗਮ ਆ ਆਪਾਂ ਇੱਥੇ ਪੇਸ਼ ਕਰਨੇ, ਲਾਈਵ ਦੇਖਣੇ ਜਿਹੜੇ ਉਹ ਪੇਸ਼ ਕਰਾਂਗੇ। ਉੱਥੇ ਉਹ 17 ਤਰੀਕ ਹੋਵੇਗੀ ਜੀ, ਉੱਥੇ ਦਿਨ ਹੋਏਗਾ ਤੇ ਸਾਡੇ ਰਾਤ ਹੋਏਗੀ। ਸੋ ਇਸ ਕਰਕੇ ਸੋ ਪਹਿਲੀ ਵਾਰੀ ਕੇਸਗੜ੍ਹ ਸਾਹਿਬ ਤੋਂ ਆਪਾਂ ਹੋਲਾ ਮਹੱਲਾ ਸਾਰੇ ਜਿੰਨੇ ਵੀ ਪੰਜਾਬੀ ਭੈਣ ਭਰਾ ਉਹਨਾਂ ਨੂੰ ਦਿਖਾਉਣ ਜਾ ਰਹੇ ਆ। ਇਸ ਤੋਂ ਪਹਿਲਾਂ ਨਨਕਾਣਾ ਸਾਹਿਬ ਤੋਂ ਤੁਸੀਂ ਪ੍ਰੋਗਰਾਮ ਪਿਛਲੇ 10 ਸਾਲਾਂ ਤੋਂ ਦੇਖਦੇ ਆਉਣੇ ਹੈਗੇ ਆ ਜੀ। ਤੇ ਹੁਣ ਜੇ ਮਾਰਕੀਟ ਦਾ ਹਾਲ ਦੱਸ ਜਾਈਏ, ਅੱਜ ਡਾਓ ਜੋਨਸ ਦੇ ਵਿੱਚ 112 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ, 33,174 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 18 ਪੁਆਇੰਟ ਦੀ ਗਿਰਾਵਟ ਤੋਂ ਬਾਅਦ 4559 ਦੇ ਉੱਤੇ, ਨੈਸਡੈਕ ਦੇ ਵਿੱਚ 126 ਪੁਆਇੰਟ ਦੀ ਗਿਰਾਵਟ ਤੋਂ ਬਾਅਦ 'ਚ 13,130 ਦੇ ਉੱਤੇ। ਸੋਨੇ ਦਾ ਭਾਅ $2,000 ਪ੍ਰਤੀ ਆਊਂਸ ਤੇ ਕੱਚੇ ਤੇਲ $106 ਦੇ ਉੱਤੇ ਜਿਹੜਾ ਉਹ ਚੱਲ ਰਿਹਾ ਹੈਗਾ ਆ। 10 ਈਅਰ ਯੀਲਡ 1.96% ਦੇ ਉੱਤੇ ਰਹੀ ਆ ਤੇ ਬਿਟਕੋਇਨ ਦੀ ਕੀਮਤ $38,732 ਦੇ ਬਰਾਬਰ ਰਹੀ। ਇਨਫਲੇਸ਼ਨ ਵੱਧਦੀ ਜਾ ਰਹੀ ਆ, ਚੀਜ਼ਾਂ ਦੀ ਪ੍ਰਾਈਸਾਂ ਕੀਮਤਾਂ ਬਹੁਤ ਉੱਪਰ ਜਾ ਰਹੀਆਂ ਤੇ ਉਧਰੋਂ ਫੈਡਰਲ ਰਿਜ਼ਰਵ ਬੋਰਡ ਨੇ ਵੀ ਕਹਿਤਾ ਵੀ ਉਹ 1 ਕੁਆਟਰ ਪੁਆਇੰਟ ਆਉਣ ਵਾਲੇ ਹਫ਼ਤੇ ਦੇ ਵਿੱਚ ਇੰਟਰਸਟ ਰੇਟ ਇਨਕਰੀਜ਼ ਕਰਨ ਜਾ ਰਹੇ ਹੈਗੇ ਆ। ਫੈਬਰੀ ਦੇ ਵਿੱਚ CPI ਇੰਡੈਕਸ ਜਿਹੜਾ 7.9% ਤੇ ਸੀ। ਮਾਰਚ ਦੇ ਵਿੱਚ ਇਨਫਲੇਸ਼ਨ 9% ਤੱਕ ਪਹੁੰਚ ਸਕਦੀ ਆ, ਇਹ ਇੱਕ ਇਕਨੋਮਿਕਸ ਨੇ ਕਿਹਾ ਹੈਗਾ ਆ। ਆਇਲ ਪ੍ਰਾਈਸਿਸ ਬਹੁਤ ਉੱਪਰ ਜਾ ਰਹੀਆਂ ਹੈਗੀਆਂ। ਸੋ ਇਸੇ ਤਰ੍ਹਾਂ ਜੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੀ ਕੀਮਤ ਇੰਡੀਆ ਦੇ 76 ਰੁਪਏ 40 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1.27 ਦੇ ਬਰਾਬਰ ਰਹੀ ਆ। $1 ਦੀ ਕੀਮਤ ਰੂਬਲ ਜਿਹੜੇ ਆ 133 ਪੁਆਇੰਟ ਦੇ ਬਰਾਬਰ ਰਹੀ ਆ। ਸੋ ਰੂਬਲ ਜਿਹੜਾ ਆ $1 ਦੇ ਬਰਾਬਰ 133 ਹੋ ਗਿਆ। ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਇਹ 75 ਦੇ ਉੱਤੇ ਸੀਗਾ ਜੀ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US।